ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਉਹਨਾਂ ਤੋਂ ਕੁਛ ਕੁ ਅਖਬਾਰਾਂ ਦੀਆਂ ਸੁਰਖੀਆਂ ਬਾਰੇ ਪੁੱਛਾਂਗੇ ਕੀ ਕੁਛ ਹੋ ਰਿਹਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਅੱਜ ਦੇ ਸਪਾਂਸਰ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। 4082722500 ਉਹਨਾਂ ਦਾ ਫੋਨ ਨੰਬਰ। ਗੁਰਦੀਪ ਸਿੰਘ ਬੇਦੀ, ਕਲੋਵਿਸ, ਸਤਨਾਮ ਸਿੰਘ ਸਲਮਾ ਤੋਂ, ਬਹਾਦਰ ਸਿੰਘ ਜੀ ਫੌਲਰ, ਇਸ਼ਾਨਜੀਤ ਸਿੰਘ ਜੁੱਬਾ ਸਿਟੀ, ਸਰਬਜੀਤ ਸਿੰਘ ਟਰਲਿਕ, ਸੁਖਵਿੰਦਰ ਸਿੰਘ, ਜਸਵੀਰ ਕੌਰ ਫਰੀਮਾਰਟ, ਚਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਗੁਰਦਾਵਰ ਸਿੰਘ, ਮਨਜੀਤ ਕੌਰ ਜੁੱਬਾ ਸਿਟੀ, ਸੋਢੀ ਸਿੰਘ ਸੈਕਰਾਮੈਂਟੋ, ਅਵਤਾਰ ਸਿੰਘ, ਰਣਜੀਤ ਕੌਰ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਆਪਾਂ ਲਾਂਘੇ ਦੀ ਗੱਲ ਕਰ ਲੈਂਦੇ ਹਾਂ। ਪਾਕਿਸਤਾਨ ਵਾਲੀ ਸਾਈਡ 'ਤੇ ਅੱਜ ਉਸ ਦਾ ਉਦਘਾਟਨ ਹੋਊਗਾ, ਜਿੱਥੇ ਸਿੱਧੂ ਨੂੰ ਭੁਲਾਉਣ ਦੀਆਂ ਕੋਸ਼ਿਸ਼ ਕੀਤੀਆਂ ਗਈਆਂ, ਪਿੱਛੇ ਕਰਨ ਦੀਆਂ ਕੋਸ਼ਿਸ਼ ਕੀਤੀਆਂ ਗਈਆਂ, ਚੜ੍ਹਦੇ ਪੰਜਾਬ ਵੱਲ, ਚੜ੍ਹਦੇ ਪਾਸੇ ਵੱਲ, ਅਤੇ ਉੱਧਰ ਸਿੱਧੂ ਦਾ ਜ਼ੋਰਦਾਰ ਸਵਾਗਤ। ਬਿਲਕੁਲ ਜੀ, ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਸਾਈਟ ਤੋਂ ਪਹੁੰਚਣ ਵਾਲੇ ਮਹਿਮਾਨਾਂ ਦੇ ਵਿੱਚੋਂ ਜਿਹੜੇ ਸੀ ਜੋ ਪਹਿਲੇ ਕਹੇ ਜਾ ਸਕਦੇ ਆ। ਕੱਲ ਦੁਪਹਿਰੇ ਉਹ ਵਾਹਗਾ ਸਰਹੱਦ ਰਾਹੀਂ ਜਿਹੜਾ ਸੀ ਐਂਟਰ ਕੀਤੇ ਪਾਕਿਸਤਾਨ ਵਾਲੀ ਸਾਈਡ ਤੇ, ਔਰ ਉੱਧਰ ਜਿਹੜੀ ਪ੍ਰਮੁੱਖ ਅਫਸਰ ਸ਼ਾਹੀ ਹੈ ਤੇ ਪੰਜਾਬ ਸੂਬੇ ਦੇ ਗਵਰਨਰ, ਉਹਨਾਂ ਨੂੰ ਅਗਲਵਾਂਢੀ ਜਿਹੜਾ ਉਹ ਲੈਣ ਦੇ ਵਾਸਤੇ ਉੱਥੇ ਮੌਜੂਦ ਸਨ। ਇਸ ਤੋਂ ਬਾਅਦ ਲਾਹੌਰ ਦੇ ਵਿੱਚ ਉਹਨਾਂ ਨੇ ਜਾ ਕੇ ਪ੍ਰੈਸ ਕਾਨਫਰੰਸ ਜਿਹੜੀ ਉਹ ਇੱਕ ਕੀਤੀ। ਅੱਜ ਜਿਹੜੇ ਜੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰੀ ਜਿਹੜਾ ਜੀ ਇਸ ਲਾਂਘੇ ਦਾ ਨੀਂਹ ਪੱਥਰ ਜਿਹੜਾ ਜੀ ਰੱਖਣਗੇ। ਇਹ ਲਾਂਘਾ ਕਰਤਾਰਪੁਰ ਨੂੰ ਜਿਹੜਾ ਜੀ ਉਹ ਜੋੜੂਗਾ ਭਾਰਤ ਵਾਲੀ ਸਾਈਡ ਦੇ ਉੱਤੇ। 26 ਤਰੀਕ ਨੂੰ ਇਹਦਾ ਨੀਂਹ ਪੱਥਰ ਜਿਹੜਾ ਜੀ ਉਹ ਰੱਖਿਆ ਗਿਆ ਸੀਗਾ। ਜਿਹੜੇ ਮਿਸਟਰ ਔਜਲਾ ਨੇ, ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੋਂ, ਉਹ ਵੀ ਇੱਥੋਂ ਅੰਮ੍ਰਿਤਸਰ ਤੋਂ ਜਿਹੜਾ ਜੀ ਉਹ ਸਰੋਵਰ ਦਾ ਜਲ ਲੈ ਕੇ ਉਸ ਤੋਂ ਬਾਅਦ ਪਹੁੰਚਣ ਵਾਲੇ ਮਹਿਮਾਨ ਸੀਗੇ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਪਾਕਿਸਤਾਨ ਪਹੁੰਚ ਗਏ ਹੋਏ ਨੇ। ਔਰ ਅੱਜ ਕੇਂਦਰੀ ਮੰਤਰੀ, ਹੁਣ ਤੱਕ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪਾਕਿਸਤਾਨ ਜਾਣ ਕਰਕੇ ਗੱਦਾਰ ਕਹਿੰਦੇ ਰਹੇ ਹਰਸਿਮਰਤ ਕੌਰ ਬਾਦਲ ਤੇ ਹਰਦੀਪ ਸਿੰਘ ਪੁਰੀ, ਜਿਹੜੇ ਕੇਂਦਰੀ ਰਾਜ ਮੰਤਰੀ ਨੇ, ਇਹ ਵੀ ਦੋਨੋਂ ਇਸ ਸਮਾਗਮ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣਗੇ। ਜਾਣ ਨੂੰ ਵੈਸੇ ਪਾਕਿਸਤਾਨ ਵਾਲੇ ਲਾਂਘੇ ਥਾਣੀ ਰੂਸਾ ਆਲਮ ਹੋਰੀ ਵੀ ਲੰਘੇ, ਪਰ ਉਹਨਾਂ ਨੇ ਕਿਹਾ ਕਿ ਇਸ ਸਮਾਗਮ ਦੇ ਵਿੱਚ ਉਹ ਨਹੀਂ ਜਾ ਰਹੇ, ਤਾਂ ਆਪਣੀ ਪਰਸਨਲ ਵਿਜ਼ਿਟ ਤੇ ਜਾ ਰਹੇ ਨੇ, ਕਿਉਂਕਿ ਬਹੁਤਾ ਉਹ ਇੱਥੇ ਪੰਜਾਬ ਦੇ ਵਿੱਚ ਹੀ ਜਿਹੜਾ ਜੀ ਉਹ ਰਹਿੰਦੇ ਆ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀਆਂ ਖੁਫੀਆ ਏਜੰਸੀਆਂ ਨੇ, ਉਹਦੀ ਨਿਗਾਹ ਜਿਹੜੇ ਵਿਦੇਸ਼ਾਂ ਤੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣ ਵਾਸਤੇ ਗਏ ਸਿੱਖ ਜਥੇ ਆ, ਉਹਨਾਂ ਦੇ ਉੱਤੇ ਵੀ ਨੇੜੇ ਤੋਂ ਰਹੂ, ਕਿਉਂਕਿ ਸੰਭਾਵੀ ਰੂਪ ਦੇ ਵਿੱਚ ਕਿਹਾ ਜਾ ਰਿਹਾ ਹੋ ਸਕਦਾ ਹੈ ਕਿ ਹਰਸਿਮਰਤ ਕੌਰ ਬਾਦਲ ਦਾ ਉੱਥੇ ਵਿਰੋਧ ਨਾ ਹੋਵੇ। ਇਸ ਕਰਕੇ ਇਹ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਉਹ ਰੱਖੀ ਜਾ ਰਹੀ ਹੈ। ਆਈ ਥਿੰਕ ਵਿਸ਼ਵ ਭਰ ਦੇ ਵਿੱਚ ਬੈਠੇ ਭਾਈਚਾਰੇ ਦੀ ਨਿਗਾਹ ਜਿਹੜੀ ਹੈ ਜੀ ਇਸ ਲਾਂਘੇ ਦੇ ਹੋਣ ਵਾਲੇ ਸਮਾਗਮਾਂ ਦੇ ਉੱਤੇ ਲੱਗੀ ਰਹੂਗੀ, ਔਰ ਖਾਸ ਤੌਰ ਦੇ ਉੱਤੇ ਇਮਰਾਨ ਖਾਨ ਹੋਰਾਂ ਦੇ ਵੱਲੋਂ ਲਏ ਜਾਣ ਵਾਲੇ ਸਟੈਂਡ, ਕਿਉਂਕਿ ਇਹ ਵੀ ਸਮਝਿਆ ਜਾ ਰਿਹਾ ਕਿ ਜਿਹੜਾ ਸਾਰਕ ਸੰਮੇਲਨ ਹੈ ਉਹਦੀ ਗੱਲ ਪ੍ਰਧਾਨ ਮੰਤਰੀ ਪਾਕਿਸਤਾਨ ਦੇ ਜਿਹੜੇ ਆ ਜੀ ਉਹ ਕਰ ਸਕਦੇ ਆ ਕਿ 2020 ਦੇ ਵਿੱਚ ਸਾਰਕ ਸੰਮੇਲਨ ਹੋਵੇ ਤੇ ਇਹਦੇ ਵਿੱਚ ਭਾਰਤ ਜਿਹੜਾ ਜੀ ਉਹ ਸ਼ਾਮਲ ਹੋਵੇ। ਜਿਹੜਾ ਨਵਜੋਤ ਸਿੰਘ ਸਿੱਧੂ ਨੇ ਜੀ, ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਹ ਲਾਂਘਾ ਮਹਿਜ਼ ਜਿਹੜਾ ਜੀ ਇੱਕ ਗੁਰਦੁਆਰੇ ਦੇ ਵਾਸਤੇ ਲਾਂਘਾ ਨਹੀਂ ਹੋਊਗਾ, ਬਲਕਿ ਇਹ ਵਪਾਰ ਦੀਆਂ ਵੱਡੀਆਂ ਸੰਭਾਵਨਾਵਾਂ ਵੀ ਜਿਹੜਾ ਜੀ ਉਹ ਲੱਭੂਗਾ ਪਾਕਿਸਤਾਨ ਵਾਲੀ ਸਾਈਡ ਤੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ। ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆ ਰਹੇ ਆ, ਜਿਸ ਤਰ੍ਹਾਂ ਦਾ ਉਹ ਸਟੈਂਡ ਲੈ ਰਹੇ ਆ, ਉਹ ਕਾਂਗਰਸੀਆਂ ਦੀ ਸਮਝ ਤੋਂ ਬਾਹਰ। ਵੈਸੇ ਤਾਂ ਬਹੁਤ ਜਾਣਿਆ ਦੀ ਸਮਝ ਤੋਂ ਜਿਹੜਾ ਜੀ ਬਾਹਰ ਹੈ ਇਹ, ਕਿਉਂਕਿ ਉਹਨਾਂ ਨੇ ਫੇਰ ਜਿਹੜਾ ਜੀ ਇਹ ਕਹਿ ਦਿੱਤਾ ਕਿ ਮੈਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਰੋਕਿਆ ਸੀ ਕਿ ਉਹ ਨਾ ਜਾਣ, ਪਰ ਉਹ ਕਹਿੰਦੇ ਕਿ ਉਹ ਆਫੀਸ਼ੀਅਲ ਦੌਰੇ ਦੇ ਉੱਤੇ ਨਹੀਂ ਗਏ, ਬਲਕਿ ਉਹ ਨਿੱਜੀ ਦੌਰੇ ਦੇ ਉੱਤੇ ਜਿਹੜਾ ਜੀ ਉਹ ਗਏ ਨੇ। ਵੈਸੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਤੇ ਨਹੀਂ ਕਿਹਾ ਕਿ ਉਹ ਆਫੀਸ਼ੀਅਲ ਦੌਰੇ ਦੇ ਉੱਤੇ ਜਿਹੜਾ ਜੀ ਉਹ ਆਏ ਨੇ। ਉਹਨਾਂ ਨੇ ਕਿਹਾ ਕਿ ਮੈਂ ਆਪਣੇ ਦੋਸਤ ਦਾ ਧੰਨਵਾਦ ਕਰਨ ਦੇ ਵਾਸਤੇ ਜਿਹੜਾ ਜੀ ਉਹ ਆਇਆ।
ਜਿਹੜੇ ਕਿੰਤੂ ਪਰੰਤੂ ਨੇ ਉਹ ਕਈ ਤਰ੍ਹਾਂ ਦੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਲਏ ਗਏ ਸਟੈਂਡ ਨੂੰ ਲੈ ਕੇ ਜਿਹੜੇ ਆ ਜੀ ਉਹ ਹੋ ਰਹੇ ਆ। ਜਿਹੜੀ ਪਾਰਟੀ ਹੈ ਉਹਨੂੰ ਇਹ ਫੈਸਲਾ ਉਹਨਾਂ ਦਾ ਬੋਲਣਾ ਜਿਹੜਾ ਜੀ ਉਹ ਪਚ ਨਹੀਂ ਰਿਹਾ ਜੀ, ਕਿਉਂਕਿ 2005 ਦੇ ਵਿੱਚ ਇੱਕ ਜਿਹੜੀ ਉਹਨਾਂ ਦੀ ਫੇਰੀ ਬੜੀ ਵਿਵਾਦਾਂ ਦੇ ਵਿੱਚ ਘਿਰੀ ਸੀਗੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ। ਇਹਦਾ ਕਾਰਨ ਇਹ ਸੀਗਾ ਕਿ ਇੱਕ ਸ਼ਰਾਬ ਦੇ ਵੱਡੇ ਕਾਰੋਬਾਰੀ ਪੌਂਟੀ ਚੱਡਾ ਦੇ ਪੈਸੇ ਦੇ ਨਾਲ ਬਣਾਈ ਸੋਨੇ ਦੀ ਪਾਲਕੀ ਜਿਹੜੀ ਸੀ ਉਹ ਲੈ ਕੇ ਨਨਕਾਣਾ ਸਾਹਿਬ ਜਿਹੜਾ ਜੀ ਉਹ ਗਏ ਸਨ, ਔਰ ਉਦੋਂ ਇਹਨੂੰ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚੋਂ ਜਿਹੜਾ ਜੀ ਉਹ ਲਿਜਾਇਆ ਗਿਆ ਸੀਗਾ, ਕਿਉਂਕਿ ਇਹ ਪਾਲਕੀ ਜਿਹੜੀ ਹੈ ਜੀ ਇੱਕ ਸ਼ਰਾਬ ਦੇ ਕਾਰੋਬਾਰੀ ਦੇ ਪੈਸੇ ਦੇ ਨਾਲ ਬਣੀ ਸੀ। ਇਸ ਕਰਕੇ ਉਦੋਂ ਰੋਸ ਵੀ ਜਿਹੜਾ ਜੀ ਉਹ ਸੀਗਾ। ਦੂਸਰਾ ਸਵਾਲ ਜਿਹੜਾ ਜੀ ਉਠਾਇਆ ਜਾ ਰਿਹਾ ਹੈ ਕਿ ਜਦੋਂ ਪਿਛਲੀ ਟੈਨਿਓਰ ਸੀਗੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਉਹਨਾਂ ਨੇ ਖੁਦ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕੀਤਾ ਸੀ। ਉਹ ਉਦੋਂ ਦੇ ਪਾਕਿਸਤਾਨ ਦੇ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਹੋਰਾਂ ਦੇ ਮਹਿਮਾਨ ਬਣ ਕੇ ਗਏ, ਉੱਥੋਂ ਅਰਬੀ ਘੋੜਾ ਵੀ ਲੈ ਕੇ ਆਏ ਸੀ ਤੇ ਪਰਵੇਜ਼ ਇਲਾਹੀ ਹੋਈ ਇੱਥੇ ਉਹਨਾਂ ਦੇ ਮਹਿਲ ਪਟਿਆਲੇ ਦੇ ਵਿੱਚ ਇੱਕ ਹਫ਼ਤਾ ਜਿਹੜੇ ਉਹ ਰਹੇ, ਕਿਉਂਕਿ ਉਹ ਖੇਡਾਂ ਦੇ ਕਰਕੇ ਜਿਹੜਾ ਜੀ ਇੱਥੇ ਆਏ ਹੋਏ ਸੀ। ਜਿਹੜੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਜਿਹੜਾ ਯੂ ਟਰਨ ਹੈ, ਇਹ ਬਹੁਤਿਆਂ ਨੂੰ ਇਸ ਕਰਕੇ ਜਿਹੜਾ ਜੀ ਉਹ ਸਮਝ ਨਹੀਂ ਆ ਰਿਹਾ ਕਿ ਇਹਦੇ ਪਿੱਛੇ ਕਾਰਨ ਜਿਹੜੇ ਆ ਜੀ ਉਹ ਕੀ ਆ, ਕਿਉਂਕਿ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਸਮਾਗਮ ਦਾ ਜਿਹੜਾ ਸੱਦਾ ਸੀਗਾ ਉਹਨਾਂ ਨੇ ਠੁਕਰਾਇਆ ਜੀ, ਔਰ ਕਾਂਗਰਸ ਪਾਰਟੀ ਦੇ ਆਗੂਆਂ ਦੇ ਵਿੱਚ ਇਹ ਬਿਆਨ ਜਿਹੜਾ ਜੀ ਉਹਨਾਂ ਦਾ ਪਚ ਤਾਂ ਨਹੀਂ ਰਿਹਾ, ਪਰ ਮੂੰਹ ਜਿਹੜਾ ਜੀ ਓਪਨਲੀ ਖੋਲ ਕੇ ਕੋਈ ਬੋਲਣ ਦੇ ਵਾਸਤੇ ਜਿਹੜਾ ਜੀ ਉਹ ਹਾਲ ਦੀ ਘੜੀ ਤਿਆਰ ਨਹੀਂਗਾ। ਪੰਜਾਬ ਕਾਂਗਰਸ ਦੇ ਜਿਹੜੇ ਆਗੂ ਤੇ ਮੰਤਰੀ ਜਿਹੜੇ ਨੇ ਉਹ ਦੋ ਚਿੱਤੀ ਦੇ ਵਿੱਚ ਨੇ ਕਿ ਉਹ ਇਸ ਮਸਲੇ ਦੇ ਉੱਤੇ ਕੀ ਕਰਨ, ਕੀ ਸਟੈਂਡ ਲੈਣ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਖੜਨ ਜਾਂ ਫਿਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਖੜਨ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਖੜਨਾ ਉਹਨਾਂ ਦੀ ਸਿਆਸੀ ਮਜਬੂਰੀ ਆ ਤੇ ਕਿਉਂਕਿ ਜਿਹੜਾ ਜੀ ਉਹ ਮੁਖੀ ਨੇ, ਮੁੱਖ ਮੰਤਰੀ ਨੇ, ਤੇ ਦੂਜਾ ਇਹ ਹੈ ਕਿ ਜਿਹੜੀ ਲੋਕਾਂ ਦੀ ਹਮਾਇਤ ਹੈ ਉਹ ਇਸ ਲਾਂਘੇ ਦੇ ਨਾਲ ਹੈ, ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਹੈ। ਇਸ ਕਰਕੇ ਜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਕੋਈ ਖੜ ਵੀ ਰਹੇ ਨੇ ਤਾਂ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪ੍ਰਤੀ ਵੀ ਕੁਝ ਵੀ ਜਿਹੜੀ ਜੀ ਉਹ ਗੱਲ ਨਹੀਂ ਕਰ ਰਹੇ। ਇਸ ਕਰਕੇ ਕਿ ਜੇ ਉਹਨਾਂ ਦੇ ਖਿਲਾਫ ਕੋਈ ਗੱਲ ਜਿਹੜੀ ਉਹ ਕੀਤੀ ਤੇ ਕਿਤੇ ਲੋਕ ਰੋਹ ਜਿਹੜਾ ਜੀ ਉਹਨਾਂ ਵੱਲ ਨੂੰ ਨਾ ਜਿਹੜਾ ਜੀ ਆ ਜਾਏ। ਇਸ ਕਰਕੇ ਇਹ ਬੜੀ ਦੋ ਚਿੱਤੀ ਵਾਲੀ ਸਥਿਤੀ ਜਿਹੜੀ ਹੈ ਉਹ ਕਾਂਗਰਸੀਆਂ ਦੇ ਵਾਸਤੇ ਬਣੀ ਪਈ ਹੈ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜਿਹੜਾ ਲਾਂਘਾ ਖੁੱਲਣ ਦੇ ਲਈ ਜੋ ਕੁਛ ਵੀ ਹੋਇਆ ਉਹ ਲੋਕਾਂ ਨੇ ਉਤਸ਼ਾਹ ਜਿਹੜਾ ਚੰਗਾ ਨਹੀਂ ਮਨਾਇਆ, ਲੋਕ ਬੜੇ ਔਖੇ ਆ ਉਸ ਤੋਂ। ਉਹਦੇ ਲੋਕ ਬਿਆਨਬਾਜ਼ੀ ਤੋਂ ਐਕਚੁਅਲੀ ਜਿਹੜੇ ਜੀ ਉਹ ਬਹੁਤ ਔਖੇ ਆ ਕਿ ਇਹ ਕਿਸ ਕਿਸਮ ਦੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਜਿਹੜੀਆਂ ਵੱਖ-ਵੱਖ ਜਿਹੜੇ ਐਡੀਟੋਰੀਅਲ ਨੇ, ਜੇ ਆਪਾਂ ਉਹਨਾਂ ਦੀ ਗੱਲ ਵੀ ਕਰੀਏ ਤਾਂ ਐਡੀਟੋਰੀਅਲਸ ਦੇ ਵਿੱਚ ਇੱਕ ਵੱਡਾ ਜਿਹੜਾ ਵੀ ਸਵਾਲ ਰੇਜ਼ ਕੀਤਾ ਗਿਆ ਪੱਤਰਕਾਰਾਂ ਦੇ ਵੱਲੋਂ ਕਿ ਇਹ ਨਰੋਲ ਇੱਕ ਧਾਰਮਿਕ ਸਮਾਗਮ ਸੀ, ਇਹਨੂੰ ਧਾਰਮਿਕ ਸਮਾਗਮ ਹੀ ਜਿਹੜਾ ਵੀ ਉਹ ਰੱਖਿਆ ਜਾਣਾ ਚਾਹੀਦਾ ਸੀ। ਈਵਨ ਇਹਦੇ ਵਿੱਚ ਕੁਝ ਇਸ਼ਾਰੇ ਕੁਝ ਜਿਹੜੇ ਪੱਤਰਕਾਰ ਨੇ ਉਹਨਾਂ ਨੇ ਇਹ ਵੀ ਕੀਤੇ ਆ ਕਿ ਜਿਹੜੇ ਸਿਆਸਤਦਾਨ ਸੀ ਉਹਨਾਂ ਦੀ ਬਿਆਨਬਾਜ਼ੀ, ਉਹ ਚਾਹੇ ਜਿਹੜੀ ਮੁੱਖ ਮੰਤਰੀ ਹੋਰਾਂ ਦੀ ਬਿਆਨਬਾਜ਼ੀ ਹੋਵੇ, ਹਰਸਿਮਰਤ ਕੌਰ ਬਾਦਲ ਹੋਰਾਂ ਦੀ ਬਿਆਨਬਾਜ਼ੀ ਹੋਵੇ, ਉਹਦੇ ਤੋਂ ਇਉਂ ਲੱਗਦਾ ਹੈ ਕਿ ਇਹ ਜਿਹੜੇ ਸਿਆਸਤਦਾਨ ਨੇ ਇਹ ਨਹੀਂ ਚਾਹੁੰਦੇ ਕਿ ਲਾਂਘਾ ਜਿਹੜਾ ਜੀ ਉਹ ਖੁੱਲੇ। ਇਹ ਇਸ ਸਾਰੇ ਕਾਸੇ ਤੋਂ ਔਖੇ ਜਿਹੜੇ ਜੀ ਜਾਪਦੇ, ਤਾਂ ਕਰਕੇ ਇਹ ਔਖਿਆਈ ਵਿੱਚ ਨਿਕਲੀ ਹੋਈ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਲੋਕ ਇਸ ਗੱਲ ਨੂੰ ਜਿਹੜਾ ਜੀ ਉਹ ਸਮਝ ਰਹੇ ਆ। ਡੇਰਾ ਬਾਬਾ ਨਾਨਕ ਦੇ ਵਿੱਚ ਕੀਤੇ ਗਏ ਇਸ ਸਮਾਗਮ ਦੇ ਬਾਰੇ ਦੇ ਵਿੱਚ ਲੋਕਾਂ ਦਾ ਇਹ ਮੰਨਣਾ ਹੈ ਕਿ ਮੁੱਖ ਮੰਤਰੀ ਹੋਰਾਂ ਨੂੰ ਵੀ ਪਾਕਿਸਤਾਨ ਦੇ ਖਿਲਾਫ ਜਿਹੜੀ ਹੈ ਜੀ ਉੱਥੋਂ ਦੇ ਫੌਜ ਦੇ ਮੁਖੀ ਦੇ ਖਿਲਾਫ ਬਿਆਨਬਾਜ਼ੀ, ਤਿੱਖੀ ਬਿਆਨਬਾਜ਼ੀ ਨਹੀਂ ਸੀ ਜਿਹੜੀ ਜੀ ਉਹ ਕਰਨੀ ਚਾਹੀਦੀ। ਲੋਕ ਇਹ ਕਹਿੰਦੇ ਆ ਕਿ ਇਹ ਬਿਆਨਬਾਜ਼ੀ ਜਿਹੜੀ ਹੈ ਜੀ ਕਰਤਾਰਪੁਰ ਲਾਂਘੇ ਦੇ ਮਾਮਲੇ ਦੇ ਵਿੱਚ ਅੜਿੱਕਾ ਪਾ ਸਕਦੀ ਹੈ। ਇਹ ਲੋਕਾਂ ਦੇ ਮਨਾਂ ਦੇ ਅੰਦਰ ਜਿਹੜਾ ਜੀ ਉਹ ਸਵਾਲ ਉੱਠ ਰਿਹਾ ਕਿ ਜੇ ਜਿਹੜਾ ਜੀ ਇਹ ਲਾਂਘੇ ਦੇ ਮਾਮਲੇ ਦੇ ਵਿੱਚ ਕੋਈ ਮੁਸ਼ਕਲ ਆਈ ਤਾਂ ਇਹ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਮੁਸ਼ਕਲ ਦੇ ਸਕਦੀ ਹੈ। ਦੂਜੇ ਪਾਸੇ ਜਿਹੜਾ ਜੀ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਇੱਕ ਸੰਸਥਾ ਬਣੀ ਹੋਈ ਆ, ਇਹ ਵਰ੍ਹਿਆਂ ਤੋਂ ਕੰਮ ਕਰ ਰਹੀ ਹੈ। ਇਹਨਾਂ ਨੂੰ ਕਿਸੇ ਨੇ ਸੱਦਾ ਪੱਤਰ ਵੀ ਜਿਹੜਾ ਜੀ ਉਹ ਨਹੀਂ ਦਿੱਤਾ। ਜਿਹੜੇ ਇਸ ਏਰੀਏ ਦੇ ਲੋਕ ਆ ਜੀ ਉਹ ਇਹ ਵੀ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਇੱਥੇ ਗੁਰਦੁਆਰਾ ਦਰਬਾਰ ਸਾਹਿਬ ਬਣਿਆ ਹੋਇਆ ਤੇ ਸ਼ਕਤੀ ਪ੍ਰਦਰਸ਼ਨ ਕਰਨਾ ਲੋਕਾਂ ਨੂੰ ਹਾਸੋਹੀਣਾ ਜਿਹੜਾ ਜੀ ਉਹ ਲੱਗ ਰਿਹਾ। ਇਹ ਕਹਿ ਰਿਹਾ ਕਿ ਇਹ ਸਿਆਸਤਦਾਨਾਂ ਦੇ ਵੱਲੋਂ ਜਿਹੜਾ ਕੀਤਾ ਗਿਆ ਪ੍ਰਦਰਸ਼ਨ ਬਿਲਕੁਲ ਗਲਤ ਸੀਗਾ। ਇਹਦੇ ਨਾਲ ਸੰਗਤ ਦੇ
ਮਨਾਂ ਨੂੰ ਠੇਸ ਜਿਹੜੀ ਹੈ ਜੀ ਉਹ ਪਹੁੰਚੀ ਹੈ। ਉਹ ਇਹ ਕਹਿੰਦੇ ਆ ਕਿ ਜਿਹੜਾ ਜੀ ਅਕਾਲੀ ਦਲ ਦਾ ਇਹ ਨਿਰੋਲ ਸਿਆਸੀ ਪ੍ਰਦਰਸ਼ਨ ਸੀਗਾ, ਕਰਤਾਰਪੁਰ ਦੇ ਲਾਂਘੇ ਤੇ ਧਾਰਮਿਕ ਮੁੱਦੇ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਜਿਹੜਾ ਜੀ ਉਹ ਨਹੀਂ ਗਾ। ਲੋਕ ਇਹ ਵੀ ਕਹਿੰਦੇ ਆ ਕਿ ਮਰਹੂਮ ਟਕਸਾਲੀ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਹੋਰੀ ਜਿਹੜਾ ਜੀ ਲਗਾਤਾਰ 18 ਸਾਲ ਤੋਂ ਜਿਹੜਾ ਜੀ ਜਾ ਕੇ ਇੱਥੇ ਅਰਦਾਸ ਕਰਦੇ ਰਹੇ, ਇਸ ਮੁੱਦੇ ਨੂੰ ਉਭਾਰਦੇ ਰਹੇ, ਉਹਨਾਂ ਨੂੰ ਯਾਦ ਤੱਕ ਵੀ ਜਿਹੜਾ ਜੀ ਉਹ ਨਹੀਂ ਕੀਤਾ ਗਿਆ। ਲੋਕ ਇਹ ਗੱਲ ਜਿਹੜੀ ਹੈ ਜੀ ਉਹ ਓਪਨਲੀ ਮੰਨਦੇ ਆ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਪਾਕਿਸਤਾਨ ਦੇ ਵਿੱਚ ਉੱਥੋਂ ਦੀ ਨਵੀਂ ਬਣੀ ਸਰਕਾਰ ਦੇ ਮੌਕੇ ਦੇ ਉੱਤੇ ਜਾਣਾ, ਇਹਨੇ ਅਸਲ ਦੇ ਵਿੱਚ ਵੱਡੇ ਤੌਰ ਦੇ ਉੱਤੇ ਇਸ ਇਸ਼ੂ ਨੂੰ ਜਿਹੜਾ ਜੀ ਉਹ ਉਭਾਰ ਦਿੱਤਾ, ਔਰ ਜਿਹਦੇ ਕਰਕੇ ਇਹ ਸੰਭਵ ਜਿਹੜਾ ਜੀ ਹੋ ਸਕਿਆ ਕਿ ਇਹ ਲਾਂਘਾ ਜਿਹੜਾ ਜੀ ਉਹ ਖੁੱਲ ਗਿਆ। ਲੋਕਾਂ ਦੇ ਮਨਾਂ ਦੇ ਅੰਦਰ ਸਭ ਕੁਝ ਜਿਹੜਾ ਜੀ ਉਹ ਬੜਾ ਕਲੀਅਰ ਆ, ਕਿਉਂਕਿ ਉਹ ਸਮਾਂ ਤਾਂ ਹੈ ਨੀਗਾ ਜਦੋਂ ਲੋਕਾਂ ਨੂੰ ਜਿਹੜਾ ਜੀ ਉਹ ਪਤਾ ਨਾ ਹੋਵੇ। ਪਰ ਹੈਰਾਨੀ ਵਾਲੀ ਗੱਲ ਜਿਹੜੀ ਇਹ ਆ ਕਿ ਜਿਹੜੇ ਸਿਆਸਤਦਾਨ ਨੇ ਉਹ ਇਹ ਸਮਝਦੇ ਆ ਕਿ ਸ਼ਾਇਦ ਲੋਕਾਂ ਨੂੰ ਕਿਸੇ ਗੱਲ ਦਾ ਜਿਹੜਾ ਜੀ ਉਹ ਪਤਾ ਨਹੀਂ, ਔਰ ਜੋ ਉਹ ਕਹਿੰਦੇ ਆ ਉਹੀ ਸਹੀ। ਬਿਲਕੁਲ ਜੀ, ਪਰ ਹੁਣ ਲੋਕਾਂ ਨੂੰ ਪਲ ਪਲ ਦੀ ਖਬਰ ਦਾ ਪਤਾ ਹੈ। ਤੇ ਅੱਗੇ ਆਪਾਂ ਮੱਧ ਪ੍ਰਦੇਸ਼ ਮਿਜ਼ੋਰਮ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਅੱਜ ਵੋਟਾਂ ਹੋਣਗੀਆਂ, ਬੜੀਆਂ ਅਹਿਮ ਨੇ ਜੀ ਇਹ ਚੋਣਾਂ, 5 ਰਾਜਾਂ ਦੇ ਵਿੱਚ ਹੋ ਰਹੀਆਂ। ਔਰ ਇਸ ਤੋਂ ਬਾਅਦ ਜਿਹੜਾ ਧਿਆਨ ਆ ਜੀ ਉਹ ਸਾਰੇ ਦਾ ਸਾਰਾ ਕੇਂਦਰਿਤ ਹੋ ਜਾਊਗਾ ਵੱਡੇ ਰਾਜਸਥਾਨ ਵੱਲ ਨੂੰ ਜੀ। ਇਹਨੂੰ ਆਉਂਦੀਆਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਾਸਤੇ ਪ੍ਰੀ ਟਰਾਇਲ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਮੰਨਿਆ ਜਾ ਰਿਹਾ। ਇਹਨੂੰ ਸੈਮੀ ਫਾਈਨਲ ਵੀ ਜਿਹੜਾ ਜੀ ਕੁਛ ਰਾਜਸੀ ਪਾਰਟੀਆਂ ਜਿਹੜੀਆਂ ਜੀ ਉਹ ਮੰਨ ਰਹੀਆਂ ਨੇ ਕਿ ਇਹਦੇ ਵਿੱਚ ਜਿਹੜਾ ਜੀ ਵੇਖਣ ਵਾਲਾ ਹੋਊਗਾ ਕਿ ਕਿਹੜੀ ਪਾਰਟੀ ਦੀ ਕਾਰਗੁਜ਼ਾਰੀ ਕਿਹੋ ਜਿਹੀ ਜਿਹੜੀ ਉਹ ਰਹਿੰਦੀ ਆ। ਮੱਧ ਪ੍ਰਦੇਸ਼ ਤੇ ਮਿਜ਼ੋਰਮ ਦੇ ਵਿੱਚ ਅੱਜ ਵੋਟਾਂ ਜਿਹੜੀਆਂ ਪੈਣਗੀਆਂ। ਮੱਧ ਪ੍ਰਦੇਸ਼ ਦੀ 230 ਮੈਂਬਰੀ ਵਿਧਾਨ ਸਭਾ ਦੇ ਵਾਸਤੇ ਕੋਈ 2899 ਉਮੀਦਵਾਰ, ਜਦੋਂ ਕਿ ਮਿਜ਼ੋਰਮ ਦੀ 40 ਮੈਂਬਰੀ ਵਿਧਾਨ ਸਭਾ ਦੇ ਵਾਸਤੇ 209 ਉਮੀਦਵਾਰ ਮੈਦਾਨ ਦੇ ਵਿੱਚ ਨੇ। ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਜੀ ਇਹ ਸਾਰਾ ਕੁਛ ਅਮਨ ਅਮਾਨ ਦੇ ਨਾਲ ਜਿਹੜਾ ਜੀ ਨੇਪਰੇ ਚਾੜ੍ਹਨ ਦੇ ਵਾਸਤੇ 1,80,000 ਸੁਰੱਖਿਆ ਮੁਲਾਜ਼ਮ ਜਿਹੜੇ ਜੀ ਉਹ ਤਾਇਨਾਤ ਕੀਤੇ ਗਏ ਆ। ਭਾਜਪਾ ਲਗਾਤਾਰ ਚੌਥੀ ਵਾਰੀ ਸੱਤਾ ਇੱਥੇ ਹਾਸਲ ਕਰਨਾ ਚਾਹੁੰਦੀ ਹੈ, ਜਦੋਂ ਕਿ ਕਾਂਗਰਸ ਨੂੰ ਇੱਥੇ ਮਜ਼ਬੂਤੀ ਦੇ ਨਾਲ ਵਾਪਸੀ ਕਰਨ ਦੀ ਉਮੀਦ ਹੈ। ਇਹ ਜਿਹੜਾ ਵੀ ਇਹ ਦੱਸਿਆ ਗਿਆ, ਇਹਦੀਆਂ ਪੂਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ। 227 ਸੀਟਾਂ ਦੇ ਉੱਤੇ ਜਿਹੜੀਆਂ ਦੀ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ। ਸ਼ਾਮ 5 ਵਜੇ ਤੱਕ ਜਿਹੜਾ ਦੀ ਉਹ ਰਹੂਗਾ। 3 ਸੀਟਾਂ ਜਿਹੜੀਆਂ ਨਕਸਲਾਈਟ ਪ੍ਰਭਾਵਿਤ ਨੇ, ਇੱਥੇ ਜਿਹੜਾ ਜੀ 3 ਵਜੇ ਤੱਕ ਸ਼ਾਮ ਦੇ ਵੋਟਾਂ ਪੈਣਗੀਆਂ। ਮਿਜ਼ੋਰਮ ਦੇ ਵਿੱਚ ਮੁੱਖ ਮੰਤਰੀ ਲਾਲ ਬਨਾਵਲਾ ਤੀਜੀ ਵਾਰੀ ਸੱਤਾ ਤੇ ਕਾਬਜ਼ ਹੋਣਾ ਚਾਹੁੰਦੇ ਆ, ਜਦੋਂ ਕਿ ਭਾਜਪਾ ਇੱਥੇ ਕਾਂਗਰਸ ਨੂੰ ਮਾਤ ਦੇਣਾ ਚਾਹੁੰਦੀ ਆ। 7,70,000 ਵੋਟਰ ਆਪਣੀ ਵੋਟ ਦਾ ਇੱਥੇ ਇਸਤੇਮਾਲ ਜਿਹੜਾ ਕਰਨਗੇ। 1987 ਤੋਂ ਸੂਬੇ ਦੇ ਵਿੱਚ ਕਾਂਗਰਸ ਮਿਜ਼ੋਰਮ ਨੈਸ਼ਨਲ ਪਾਰਟੀ ਦੀ ਸਰਕਾਰ ਹੈ। 13 ਦੇ ਵਿੱਚ ਕਾਂਗਰਸ ਨੇ 34 ਸੀਟਾਂ ਜਿੱਤੀਆਂ ਸੀ, ਜਦੋਂ ਕਿ ਮੁੱਖ ਵਿਰੋਧੀ ਪਾਰਟੀ ਮਿਜ਼ੋ ਨੈਸ਼ਨਲ ਫਰੰਟ ਨੂੰ 5 ਤੇ ਮਿਜ਼ੋਰਮ ਪੀਪਲਜ਼ ਕਾਨਫਰੰਸ ਨੂੰ 1 ਸੀਟ ਜਿਹੜੀ ਹੈ ਜੀ ਉਹ ਮਿਲੀ ਸੀਗੀ। ਇਸ ਤੋਂ ਬਾਅਦ ਜਿਵੇਂ ਮੈਂ ਕਿਹਾ ਕਿ ਜਿਹੜੀਆਂ ਡਾਈਵਰਟ ਹੋ ਜਾਊਗਾ ਜੀ ਧਿਆਨ ਸਾਰੀਆਂ ਸਿਆਸੀ ਪਾਰਟੀਆਂ ਦਾ ਰਾਜਸਥਾਨ ਦੇ ਵਿੱਚ। ਜੇ ਆਪਾਂ ਗੱਲ ਕਰੀਏ ਤਾਂ ਜਿਹੜੇ ਜੀ ਕਾਂਗਰਸ ਨੇ ਮੱਧ ਪ੍ਰਦੇਸ਼ ਦੀਆਂ ਚੋਣਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਨੇ, ਉਹਨਾਂ ਦੀ ਤਿੱਖੀ ਜਿਹੜੀ ਬੋਲਬਾਣੀ ਆ, ਉਹਦੀ ਕਾਟ ਜਿਹੜੀ ਲੱਭੀ ਆ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਰੂਪ ਦੇ ਵਿੱਚ ਲੱਭੀ ਆ, ਤੇ ਉਹ ਕਾਂਗਰਸ ਦੇ ਇੱਕ ਸਟਾਰ ਪ੍ਰਚਾਰਕ ਦੇ ਵਜੋਂ ਵੀ ਜਿਹੜਾ ਜੀ ਉਹ ਉੱਭਰਿਆ। ਔਰ ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਨੇ ਦਰਜਨਾਂ ਚੋਣ ਰੈਲੀਆਂ ਨੂੰ ਜਿਹੜਾ ਜੀ ਉਹ ਸੰਬੋਧਨ ਕੀਤਾ। ਔਰ ਪਹਿਲੀ ਵਾਰੀ ਆ ਕਿ ਭਾਰਤੀ ਜਨਤਾ ਪਾਰਟੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੇ ਖਿਲਾਫ ਉਹਨਾਂ ਦੀ ਸੁਰ ਬੜੀ ਤਿੱਖੀ ਰਹੀ ਆ, ਤੇ ਇਸ ਤਿੱਖੀ ਸੁਰ ਨੂੰ ਕਾਂਗਰਸ ਜਿਹੜੀ ਹੈ ਜੀ ਉਹ ਰਾਜਸਥਾਨ ਦੇ ਵਿੱਚ ਵੀ ਬਣਾਉਣਾ ਚਾਹੂਗੀ, ਜਿੱਥੇ ਕਿ 5 ਰਾਜਾਂ ਦੀਆਂ ਹੋ ਰਹੀਆਂ ਚੋਣਾਂ ਦੇ ਵਿੱਚੋਂ ਸਭ ਤੋਂ ਮਜ਼ਬੂਤ ਸਥਿਤੀ ਕਾਂਗਰਸ ਦੀ ਜਿਹੜੀ ਹੈ ਜੀ ਉਹ ਰਾਜਸਥਾਨ ਦੇ ਵਿੱਚ ਕਹੀ ਜਾ ਰਹੀ ਹੈ। ਔਰ ਇਹਨਾਂ ਸਾਰੀਆਂ ਦੇ ਨਤੀਜੇ ਜਿਹੜੇ ਆ ਜੀ 5 ਰਾਜਾਂ ਦੇ 11 ਦਸੰਬਰ ਨੂੰ ਆਉਣਗੇ ਜੀ। ਤੇ ਅੱਗੇ ਅਗਲੀਆਂ ਇਲੈਕਸ਼ਨਾਂ ਦੀ ਗੱਲ ਕਰੀਏ, ਚੀਫ ਖਾਲਸਾ ਦੀਵਾਨ ਦੀਆਂ, ਤੇ ਵੋਟਾਂ ਤੋਂ ਪਹਿਲਾਂ ਹੀ ਜਾਅਲੀ ਵੋਟਾਂ ਦਾ ਮਾਮਲਾ ਉੱਠਿਆ। ਬਿਲਕੁਲ ਜੀ, ਐਕਚੁਅਲੀ ਜਿਹੜੀਆਂ ਚੀਫ ਖਾਲਸਾ ਦੀਵਾਨ ਦੀਆਂ ਵੋਟਾਂ ਜਿਹੜੀਆਂ ਜੀ ਪਹਿਲਾਂ ਇੰਨੀਆਂ ਚਰਚਿਤ ਨਹੀਂ ਹੁੰਦੀਆਂ ਸੀਗੀਆਂ ਪਿਛਲੇ ਕੁਝ ਸਾਲਾਂ ਤੋਂ। ਜਿਵੇਂ ਕੁਝ ਲੋਕ ਜਿਹੜੇ ਜੀ ਇਹਦੇ ਉੱਤੇ ਕਾਬਜ਼ ਸੀਗੇ, ਬਸ ਉਹੀ ਪਤਾ ਲੱਗਦਾ ਸੀਗਾ ਕਿ ਜਿਹੜੀਆਂ ਦੀ ਵੋਟਾਂ ਪੈ ਗਈਆਂ ਤੇ ਆਹ ਧੜਾ ਫੇਰ ਜਿਹੜਾ ਜੀ ਉਹ ਸਾਹਮਣੇ ਆ ਗਿਆ। 2 ਦਸੰਬਰ ਨੂੰ ਇਹ ਚੋਣਾਂ ਜਿਹੜੀਆਂ ਜੀ ਹੋ ਰਹੀਆਂ ਨੇ, ਵੋਟਾਂ ਪੈ ਰਹੀਆਂ ਨੇ। ਇੱਕ ਧੜੇ ਦੇ ਵੱਲੋਂ ਬੋਗਸ ਵੋਟਾਂ ਬਣਾਉਣ ਦਾ ਮਾਮਲਾ ਜਿਹੜਾ ਜੀ ਇਸ ਵੇਲੇ ਖਾਸਾ ਚਰਚਾ ਦੇ ਵਿੱਚ ਜਿਹੜਾ ਜੀ ਉਹ ਆਇਆ ਹੋਇਆ।
ਬੋਗਸ ਵੋਟਾਂ ਦੇ ਮਾਮਲੇ ਵਿੱਚ ਨਿਰਮਲ ਸਿੰਘ ਧੜੇ ਨੇ ਦਾਅਵਾ ਕੀਤਾ ਹੈ ਕਿ ਮੁੱਖ ਦਫ਼ਤਰ ਦੇ ਕੋਲੋਂ ਕੋਈ ਕਲੈਰੀਕਲ ਮਿਸਟੇਕ ਜਿਹੜੀ ਹੈ ਜੀ ਉਹ ਹੋਈ ਹੈ। ਜਿਹੜੀ ਨਿਰਮਲ ਸਿੰਘ ਧੜੇ ਤੇ ਦੂਜੀ ਧਿਰ ਨੇ ਬੋਗਸ ਵੋਟਾਂ ਬਣਾਉਣ ਦਾ ਦੋਸ਼ ਲਾਇਆ ਔਰ ਦਾਅਵਾ ਇਹ ਕੀਤਾ ਹੈ ਕਿ ਵੋਟਰ ਸੂਚੀ ਦੇ ਵਿੱਚ ਹੋਰ ਬੰਦਿਆਂ ਦੀਆਂ ਫੋਟੋਆਂ ਲਾ ਕੇ ਜਾਂ ਮਰ ਚੁੱਕੇ ਮੈਂਬਰਾਂ ਨੂੰ ਜਿਉਂਦੇ ਜਿਹੜਾ ਜੀ ਉਹ ਦੱਸਿਆ ਗਿਆ। ਸਰਬਜੀਤ ਸਿੰਘ ਧੜੇ ਦੇ ਵੱਲੋਂ ਇਹਦੇ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਜਿਹੜੀ ਹੈ ਜੀ ਕੱਲ੍ਹ ਨੂੰ ਇੱਕ ਹੰਗਾਮੀ ਮੀਟਿੰਗ ਜਿਹੜੀ ਕਾਰਜ ਸਾਧਕ ਕਮੇਟੀ ਆ ਉਹਨੇ ਸੱਦੀ ਆ ਔਰ ਬੋਗਸ ਵੋਟਾਂ ਦਾ ਮਾਮਲਾ ਸਪਸ਼ਟ ਕਰਦਿਆਂ ਹੋਇਆ ਮੀਤ ਪ੍ਰਧਾਨ ਦੇ ਉਮੀਦਵਾਰ ਜਿਹੜਾ ਜੀ ਅਮਰਜੀਤ ਸਿੰਘ ਵਿਕਰਾਂਤ ਉਹਨੇ ਕਿਹਾ ਕਿ ਲੁਧਿਆਣੇ ਦੇ 4 ਮੈਂਬਰਾਂ ਦੀ ਮੌਤ ਤੇ ਇੱਕ ਦੇ ਅਸਤੀਫੇ ਕਰਕੇ ਮਾਰਚ 18 ਨੂੰ ਸੀਟਾਂ ਖਾਲੀ ਹੋਣ ਦਾ ਮਤਾ ਤੇ ਲੋਕਲ ਕਮੇਟੀ ਦੇ ਵੱਲੋਂ ਇਹਨਾਂ ਦੀ ਥਾਂ ਨਵੇਂ ਮੈਂਬਰ ਨਿਯੁਕਤ ਕਰਨ ਦਾ ਮਤਾ ਪਾਸ ਕਰਕੇ ਦਫ਼ਤਰ ਨੂੰ ਦੱਸਿਆ ਗਿਆ ਸੀ। ਉਹਨਾਂ ਨੇ ਦਾਅਵਾ ਇਹ ਕੀਤਾ ਹੈ ਕਿ ਦਫ਼ਤਰ ਨੇ ਵੋਟਰ ਸੂਚੀ ਪ੍ਰਕਾਸ਼ਿਤ ਕਰਨ ਦੇ ਸਮੇਂ ਗਲਤੀ ਕੀਤੀ ਹੈ ਜਿਹਦੇ ਕਰਕੇ ਮਰ ਚੁੱਕੇ ਬੰਦਿਆਂ ਦੇ ਨਾਵਾਂ ਦੇ ਅੱਗੇ ਨਾਮਜ਼ਦ ਮੈਂਬਰਾਂ ਦੀਆਂ ਤਸਵੀਰਾਂ ਜਿਹੜੀਆਂ ਜੀ ਉਹ ਛਾਪ ਦਿੱਤੀਆਂ ਔਰ ਉਹਨਾਂ ਨੇ ਕਿਹਾ ਕਿ ਇਹ ਬੋਗਸ ਵੋਟਾਂ ਨਹੀਂ ਹੈ। ਗੱਲ ਤਾਂ ਜਿਹੜੀ ਹੈ ਜੀ ਉਹ ਮੰਨਣ ਦੀ ਹੁੰਦੀ ਹੈ ਕਿ ਜਿਹੜੀ ਧਿਰ ਹੈ ਉਹ ਮੰਨੇ ਔਰ ਧਾਰਮਿਕ ਜਿਹੜੀਆਂ ਇਹ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਕਬਜ਼ੇ ਦੇ ਵਾਸਤੇ ਜੋ ਨੀਵੇਂ ਪੱਧਰ ਦੇ ਹੱਥ ਕੰਡੇ ਜਿਹੜੇ ਆ ਜੀ ਉਹ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋਣ ਤੇ ਚਾਹੇ ਹੁਣ ਇਹ ਚੀਫ ਖਾਲਸਾ ਦੀਵਾਨ ਦੀਆਂ ਹੋਣ ਉਹਦੇ ਵਿੱਚ ਸਾਰੇ ਹੱਥ ਕੰਡੇ ਜਿਹੜੇ ਜੀ ਉਹ ਵਰਤੇ ਜਾ ਰਹੇ ਆ। ਇੱਕ ਆਡੀਓ ਕਲਿੱਪ ਵੀ ਜਿਹੜੀ ਹੈ ਜੀ ਉਹ ਤੁਰੀ ਫਿਰਦੀ ਆ ਜਿਹਦੇ ਵਿੱਚ ਇੱਕ ਵਿਅਕਤੀ ਉਹਨਾਂ ਦੇ ਨਾਲ ਜਿਹੜਾ ਜੀ ਇਹਦੇ ਸੰਬੰਧੀ ਗੱਲਬਾਤ ਜਿਹੜੀ ਹੈ ਜੀ ਉਹ ਕਰ ਰਿਹਾ ਔਰ ਜਿਹਦੇ 'ਚ ਬੋਗਸ ਵੋਟਾਂ ਦਾ ਮਾਮਲਾ ਜਿਹੜਾ ਜੀ ਉਹ ਦੱਸ ਰਿਹਾ ਕਿ ਕਿਵੇਂ ਜਿਹੜੀਆਂ ਜੀ ਉਹ ਬਣੀਆਂ ਨੇ। ਇਹ ਕਿਹਾ ਜਾ ਰਿਹਾ ਕਿ ਜੇ ਕੋਈ ਵੱਡੀ ਇਹਦੇ ਵਿੱਚ ਅੜਚਣ ਨਾ ਆਈ ਤਾਂ ਵੋਟਾਂ ਔਨ ਟਾਈਮ 2 ਦਸੰਬਰ ਨੂੰ ਜਿਹੜੀਆਂ ਜੀ ਉਹ ਪੈਣਗੀਆਂ ਪਰ ਜਿਵੇਂ ਇਹ ਬੋਗਸ ਵੋਟਾਂ ਦਾ ਮਾਮਲਾ ਭਖਿਆ ਇਸ ਕਰਕੇ ਖਤਰੇ ਤੇ ਬੱਦਲ ਤਾਂ ਜਿਹੜੇ ਆ ਜੀ ਉਹ ਮੰਡਾ ਰਹੇ ਆ। ਵੈਸੇ ਜ਼ਿਆਦਾ ਚੀਫ ਖਾਲਸਾ ਦੀਵਾਨ ਦਾ ਜਿਹੜਾ ਮਾਮਲਾ ਸੀਗਾ ਜੀ ਉਹ ਚੱਡਾ ਕਰਕੇ ਜ਼ਿਆਦਾ ਜਿਹੜਾ ਜੀ ਉਹ ਭਖਿਆ ਸੀਗਾ ਜਦੋਂ ਇੱਕ ਵੀਡੀਓ ਜਿਹੜੀ ਸੀ ਉਹ ਵਾਇਰਲ ਹੋ ਗਈ ਸੀ ਚੱਡਾ ਦੀ ਜਿਹਦੇ ਕਰਕੇ ਉਹਨੂੰ ਅਸਤੀਫਾ ਜਿਹੜਾ ਜੀ ਉਹ ਦੇਣਾ ਪਿਆ ਸੀਗਾ। ਇਹ ਮਾਮਲਾ ਅਜੇ ਵੀ ਜਿਹੜਾ ਜੀ ਉਹ ਵਿੱਚ ਵਿਚਾਲੇ ਤੁਰਿਆ ਫਿਰਦਾ ਔਰ ਇਹ ਕਿਹਾ ਜਾ ਰਿਹਾ ਕਿ ਬੈਕਗਰਾਊਂਡ ਦੇ ਉੱਤੇ ਇਹੀ ਲੋਕ ਜਿਹੜੇ ਨੇ ਦੁਬਾਰਾ ਆਪਣੇ ਬੰਦਿਆਂ ਨੂੰ ਕਾਬਜ਼ ਕਰਾਉਣ ਦੇ ਯਤਨਾਂ ਦੇ ਵਿੱਚ। ਬਿਲਕੁਲ ਜੀ, ਕੁਰਸੀ ਦੀ ਦੌੜ ਦੇਖ ਲਓ ਕਿੱਥੇ ਤੱਕ ਲੱਗੀ ਆ। ਤੇ ਅੱਗੇ ਆਪਾਂ ਵੱਡੇ ਬਾਦਲ ਵੱਲੋਂ ਬਣਾਈ ਚੌਧਰੀ ਦੇਵੀ ਲਾਲ ਦੀ ਮੂਰਤੀ ਦੀ ਜੇ ਗੱਲ ਕਰੀਏ ਤਾਂ ਉਸਨੂੰ ਸਾਂਭਣ ਵਾਲਾ ਕੋਈ ਨਹੀਂ। ਇਹ ਤੁਸੀਂ ਕਹਿ ਲਓ ਕਿ ਪੰਜਾਬ ਦਾ ਪੈਸਾ ਸੀਗਾ ਜੀ ਔਰ ਜਿਹੜਾ ਜੀ ਉਹ ਲਾਠੀਆਂ ਦੇ ਗੱਜ ਵਾਲੀ ਜਿਹੜੀ ਗੱਲ ਸੀਗੀ ਕਿ ਜਿੱਥੇ ਜਿੱਥੇ ਚਾਹਿਆ ਉੱਥੇ ਜਿਹੜਾ ਜੀ ਉਹ ਲਾਈ ਗਏ। ਜਦੋਂ 2001 ਦੇ ਵਿੱਚ ਵੀ ਉਦੋਂ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰੀ ਮੁੱਖ ਮੰਤਰੀ ਸਨ ਪੱਲਿਓ ਨਹੀਂ ਬਣਾਈ ਸੀ ਇਹ ਸਰਕਾਰ ਦਾ ਪੈਸਾ ਸੀਗਾ ਉਦੋਂ ਉਹਨਾਂ ਨੇ ਚੌਧਰੀ ਦੇਵੀ ਲਾਲ ਦਾ ਮੰਡੀ ਕਿਲਿਆਂ ਵਾਲੀ ਦੇ ਵਿੱਚ ਜਿਹੜਾ ਸੀਗਾ ਜੀ ਇੱਕ ਦਿਓ ਕੱਦ ਬੁੱਤ ਜਿਹੜਾ ਉਹ ਲਾਇਆ ਸੀਗਾ। ਉਦੋਂ ਉਹਨਾਂ ਨੇ ਇਹ ਜਿਹੜਾ ਜੀ ਪੰਜਾਬ ਹਰਿਆਣਾ ਦੀ ਸਰਹੱਦ ਦੇ ਉੱਤੇ ਇਹ ਜਿਹੜਾ ਜੀ ਲਾਇਆ ਸੀਗਾ ਬੁੱਤ। ਉਦੋਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਹੋਰਾਂ ਨੇ ਸਤੰਬਰ 2001 ਦੇ ਵਿੱਚ ਇਹਦਾ ਉਦਘਾਟਨ ਜਿਹੜਾ ਜੀ ਉਹ ਕੀਤਾ ਸੀਗਾ। ਜਿਹੜਾ ਜੀ ਇਸ ਵੇਲੇ ਇਹ ਜਿਹੜੀ ਯਾਦਗਾਰ ਹੈ ਉਹ ਬੁਰੇ ਦਿਨਾਂ ਦੀ ਮਾਰ ਝੱਲ ਰਹੀ ਆ। ਉਹਦਾ ਰੀਜ਼ਨ ਜਿਹੜਾ ਜੀ ਇਹ ਹੈ ਕਿ ਅਕਾਲੀ ਭਾਜਪਾ ਸਰਕਾਰ ਜਿੰਨਾ ਸਮਾਂ 10 ਸਾਲ ਰਹੀ ਉਹ ਇਹਦੀ ਪੂਰੀ ਦੇਖਭਾਲ ਜਿਹੜੀ ਸੀ ਉਹ ਕਰਦੀ ਰਹੀ। ਜਿੰਨਾ ਇਹਦੇ ਉੱਤੇ ਖਰਚਾ ਆਉਂਦਾ ਜਾਂ ਇਹਦੇ ਦੁਆਲੇ ਸਿਕਿਉਰਿਟੀ ਵਾਲੇ ਵੀ ਜਿਹੜੇ ਜੀ ਉਹ ਬਿਠਾਏ ਹੋਏ ਸੀਗੇ ਇਹਦੀ ਸਾਂਭ ਸੰਭਾਲ ਜਿਹੜੀ ਹੈ ਜੀ ਉਹ ਸਰਕਾਰੀ ਪੈਸੇ ਦੇ ਨਾਲ ਜਿਹੜੀ ਉਹ ਚੱਲਦੀ ਰਹੀ। ਅੱਜ ਹਾਲਾਤ ਜਿਹੜੇ ਇਹ ਆ ਕਿ ਅਕਾਲੀ ਭਾਜਪਾ ਸਰਕਾਰ ਜਿਹੜੀ ਉਹ ਰਹੀ ਨਹੀਂ। ਮੌਜੂਦਾ ਸਰਕਾਰ ਨੇ ਜਿਹੜਾ ਜੀ ਇਹਦੇ ਉੱਤੇ ਕੀਤਾ ਜਾਣ ਵਾਲਾ ਖਰਚ ਜਿਹੜਾ ਸੀਗਾ ਜੀ ਉਹ ਬੰਦ ਕਰ ਦਿੱਤਾ ਜਿਹੜਾ ਕਿ ਬਣਦਾ ਵੀ ਸੀਗਾ ਜੀ। ਪੰਜਾਬ ਕਿਉਂ ਸੰਭਾਲੇ ਇਹੋ ਜਿਹੀਆਂ ਜਿਹੜੀਆਂ ਜੀ ਉਹ ਮੂਰਤੀਆਂ ਨੂੰ ਕੋਈ ਕਾਰਨ ਹੋਵੇ ਕਿ ਕਿਹੜੀ ਵਜ੍ਹਾ ਕਰਕੇ ਜਿਹੜੇ ਜੀ ਇਹ ਸੰਭਾਲੀਆਂ ਜਾਣ। ਇੱਥੇ ਲੱਗੀ ਜਿਹੜੀ ਸਿਕਿਉਰਿਟੀ ਸੀਗੀ ਉਹਨੂੰ ਵੀ ਜਿਹੜਾ ਜੀ ਉਹ ਹਟਾ ਲਿਆ ਗਿਆ। ਜਿਹੜੇ ਚਟਾਲਾ ਪਰਿਵਾਰ ਹੈ ਜੀ ਉਹ ਦੋ ਪਰਿਵਾਰ ਜਿਹੜਾ ਪਰਿਵਾਰ ਹੈ ਇਸ ਵੇਲੇ ਦੋ ਪਾੜ ਹੋਇਆ ਪਿਆ। ਦੋਨੋਂ ਧੜੇ ਜਿਹੜੇ ਆ ਜੀ ਇਸ ਗੱਲ ਦਾ ਦਾਅਵਾ ਕਰਦੇ ਆ ਕਿ ਚੌਧਰੀ ਦੇਵੀ ਲਾਲ ਦੇ ਅਸਲ ਦੇ ਵਿੱਚ ਵਿਰਾਸਤ ਨੂੰ ਉਹੀ ਮੂਹਰੇ ਜਿਹੜਾ ਜੀ ਉਹ ਲਿਜਾ ਰਹੇ ਆ ਪਰ ਇਸ ਬੁੱਤ ਨੂੰ ਸੰਭਾਲਣ ਦੇ ਵਾਸਤੇ ਪੱਲਿਓਂ ਕੋਈ ਦੀਵਾਨੀ ਜਿਹੜਾ ਜੀ ਉਹ ਖਰਚ ਕਰਨ ਦੇ ਵਾਸਤੇ ਤਿਆਰ ਨਹੀਂਗਾ। ਜੇ ਦੇਖਿਆ ਜਾਵੇ ਤਾਂ ਜਿਹੜੀ ਯਾਰੀ ਦਾ ਦਾਅਵਾ ਬਾਦਲ ਸਾਹਿਬ ਭਰਦੇ ਰਹੇ ਆ ਚੌਧਰੀ ਦੇਵੀ ਲਾਲ ਹੋਰਾਂ ਦੇ ਨਾਲ ਉਹ ਯਾਰੀ ਤਾਂ ਅਸਲ ਦੇ ਵਿੱਚ ਤਾਂ ਜਿਹੜੀ ਜੀ ਉਹ ਮੰਨੀ ਜਾ ਸਕਦੀ ਹੈ ਜੇ ਹੁਣ ਪੱਲਿਓਂ ਪੈਸੇ ਖਰਚ ਕੇ ਜਿਹੜਾ ਜੀ ਇਹਨੂੰ ਸੰਭਾਲਣ ਇਸ ਮੂਰਤੀ ਨੂੰ ਜਿਹੜਾ ਜੀ ਉਹ ਸੰਭਾਲਣ। ਪਰ ਪੱਲਿਓਂ ਪੈਸੇ ਜਿਹੜਾ ਜੀ ਉਹ ਕਿਹੜਾ ਖਰਚਦਾ ਸਰਕਾਰ ਦਾ ਜਿੰਨੀ ਦੇਰ ਤੱਕ ਖਜ਼ਾਨਾ ਕੋਲ ਸੀ ਉਨੀ ਦੇਰ ਤੱਕ ਤਾਂ ਉਹ ਖੁੱਲ੍ਹ ਕੇ ਜਿਹੜਾ ਜੀ ਉਹ ਖਰਚਦੇ ਰਹੇ। ਪੰਜਾਬ ਸਰਕਾਰ ਨੇ ਜਿਹੜਾ ਸੀਗਾ ਜੀ ਪਾਵਰਕੌਮ ਦੀ ਇਹ ਜਗ੍ਹਾ ਸੀਗੀ
ਜਿਹਨੂੰ ਬਿਲਡਿੰਗ ਨੂੰ ਇੱਥੋਂ ਢਾਹ ਕੇ ਇੱਥੇ ਇਹ ਮੂਰਤੀ ਜਿਹੜੀ ਜੀ ਉਹ ਸਥਾਪਿਤ ਕੀਤੀ ਸੀਗੀ। ਇਹਦਾ ਕੋਈ 19.98 ਕਿਲੋਵਾਟ ਜਿਹੜੀ ਬਿਜਲੀ ਆ ਇੱਥੇ ਉਹ ਲੱਗੀ ਹੋਈ ਆ। ਇਹਦਾ ਬਿਜਲੀ ਦਾ ਬਿੱਲ ਵੀ ਜਿਹੜਾ ਜੀ ਉਹ ਖੜਾ ਪੰਜਾਬ ਮੰਡੀ ਬੋਰਡ ਨੇ ਇਹਦੀ ਉਸਾਰੀ ਦੇ ਉੱਤੇ ਉਸ ਟਾਈਮ ਕੋਈ 66.5 ਲੱਖ ਰੁਪਈਆ ਜਿਹੜਾ ਜੀ ਉਹ ਖਰਚ ਕੀਤਾ ਸੀਗਾ। ਹੁਣ ਕੋਈ ਬਿਜਲੀ ਦਾ ਬਿੱਲ ਵੀ ਤਾਰਨ ਦੇ ਵਾਸਤੇ ਤਿਆਰ ਨਹੀਂ। ਇਹ ਮੂਰਤੀ ਤਾਂ ਆਪਣੇ ਵੀ ਬਣਾ ਦਿੱਤੀ ਸੀਗੀ, ਪਰ ਉਹਦਾ ਫਾਇਦਾ ਪੰਜਾਬ ਨੂੰ ਕੀ ਹੋਇਆ ਕਿ ਲੋਕਾਂ ਨੂੰ ਜੌਬਾਂ ਮਿਲੀਆਂ? ਤੁਸੀਂ ਜਿਸ ਤਰ੍ਹਾਂ ਦੱਸਦੇ ਹੋ ਉਹ ਵਾਧੂ ਖਰਚਾ ਹੀ ਪੰਜਾਬ ਸਿਰ ਪਿਆ। ਬਿਲਕੁਲ ਜੀ, ਬਿਨਾਂ ਕਿਸੇ ਸ਼ੱਕ ਦੇ ਜੀ ਇਹ ਸਰਕਾਰ ਦਾ ਖਜ਼ਾਨਾ ਸੀਗਾ, ਸਰਕਾਰ ਦੀ ਜਗ੍ਹਾ ਸੀਗੀ ਸਾਰੀ ਜਿਹੜੀ ਜੀ ਇੱਥੇ ਢਾਬ ਬਣਾਈ ਗਈ। ਬਾਅਦ ਦੇ ਵਿੱਚ ਉਹਦੇ ਰੱਖ ਰਖਾਵ ਦੇ ਉੱਤੇ ਇੰਨਾ ਜਿਹੜਾ ਜੀ ਉਹ ਖਰਚ ਆਉਂਦਾ ਰਿਹਾ। ਚਲੋ ਠੀਕ ਹੈ, ਉਹ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਰਹੇ ਨੇ, ਪਰ ਪੰਜਾਬ ਲਈ ਕੀ ਕੰਟਰੀਬਿਊਸ਼ਨ ਹੈ ਚੌਧਰੀ ਦੇਵੀ ਲਾਲ ਹੋਰਾਂ ਦੀ, ਇਹ ਅਜੇ ਤੱਕ ਕਿਸੇ ਨੂੰ ਸਮਝ ਨਹੀਂ ਲੱਗੀ। ਬਿਲਕੁਲ ਸਵਾਲ ਤਾਂ ਇਹੀ ਉੱਠਦਾ ਆ ਵੀ ਕੀ ਫਾਇਦਾ ਇਹਦਾ। ਤੇ ਅੱਗੇ ਆਪਾਂ ਈਡੀ ਨਿਰੰਜਨ ਸਿੰਘ ਦੀ ਜੇ ਗੱਲ ਕਰੀਏ ਤਾਂ ਇੱਕ ਡਰੱਗ ਦੀ ਸੁਣਵਾਈ ਹੋ ਰਹੀ ਸੀਗੀ, ਉਸ ਦੇ ਵਿੱਚ ਇੱਕ ਵਕੀਲ ਵੱਲੋਂ ਸਵਾਲਾਂ ਦੇ ਘੇਰੇ ਵਿੱਚ ਆਏ। ਬਿਲਕੁਲ ਜੀ, ਇਹ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਹੋਰੀ ਜਿਹੜੇ ਉਹਨਾਂ ਨੇ 2 ਸਾਲ ਪਹਿਲਾਂ ਆਪਣੀ 2016 ਦੇ ਵਿੱਚ ਆਪਣੀ ਧੀ ਦੇ ਵਿਆਹ ਦੇ ਉੱਤੇ ਕੀਤੇ ਗਏ ਹੱਦੋਂ ਵੱਧ ਖਰਚੇ ਸੰਬੰਧੀ ਜਿਹੜੀ ਸੀ ਉਹ ਕ੍ਰਾਸ ਦੇ ਵਿੱਚ ਉਹਨਾਂ ਨੂੰ ਕਈ ਸਵਾਲ ਜਿਹੜੇ ਹੋਏ, ਕਿਉਂਕਿ ਇਹਦੇ ਵਿੱਚ ਪੰਜਾਬੀ ਦੇ ਗਾਇਕ ਦਲਜੀਤ ਦੋਸਾਂਝ ਵੀ ਜਿਹੜਾ ਜੀ ਉਹ ਗੀਤ ਗਾ ਕੇ ਗਿਆ ਸੀਗਾ। ਇਹ ਸੁਣਵਾਈ ਜਿਹੜੀ ਸੀਗੀ ਜੀ ਭੋਲਾ ਡਰੱਗ ਮਾਮਲੇ ਦੇ ਵਿੱਚ, ਬਹੁ ਕਰੋੜੀ ਨਸ਼ਾ ਘੁਟਾਲੇ ਦੇ ਮਾਮਲੇ ਦੇ ਵਿੱਚ ਸੀਗੀ। ਅਨੂਪ ਸਿੰਘ ਕਾਲੋਂ, ਮਨਪ੍ਰੀਤ ਸਿੰਘ ਗਿੱਲ ਦੇ ਬਚਾਅ ਦੇ ਜਿਹੜੇ ਪੱਖ ਦੇ ਵਕੀਲ ਨੇ, ਉਹਨਾਂ ਨੇ ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਤੋਂ ਕਈ ਸਵਾਲ ਜਿਹੜੇ ਸੀਗੇ ਜੀ ਉਹ ਕੀਤੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਡਰੱਗ ਕੇਸ ਦੇ ਵਿੱਚ ਪੈਸਾ ਤੇ ਗੈਰ ਕਾਨੂੰਨੀ ਲੈਣ ਦੇਣ ਦਾ ਮਾਮਲਾ ਜਿਹੜਾ ਜੀ ਉਹ ਦਰਜ ਕੀਤਾ ਸੀਗਾ। ਨਿਰੰਜਨ ਸਿੰਘ ਹੋਰੀ ਉਸ ਵੇਲੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਸੀ। ਨਿਰੰਜਨ ਸਿੰਘ ਨੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਉਹਨਾਂ ਨੇ ਗਾਇਕ ਦਲਜੀਤ ਦੋਸਾਂਝ, ਮਿਸ ਪੂਜਾ, ਗਿੱਪੀ ਗਰੇਵਾਲ ਤੇ ਜੈਜ਼ੀ ਬੀ ਦੇ ਖਿਲਾਫ ਦਾਇਰ ਹੋਈਆਂ ਸ਼ਿਕਾਇਤਾਂ ਦੀ ਜਾਂਚ ਕੀਤੀ ਸੀ। ਦਿਲਜੀਤ ਨੇ ਜਿਹੜਾ ਫੇਮਾ ਦੀ ਉਲੰਘਣਾ ਕੀਤੀ ਸੀ, ਜਿਹੜਾ ਵਿਦੇਸ਼ੀ ਵਟਾਂਦਰਾ ਪ੍ਰਬੰਧ ਕਾਨੂੰਨ ਆ ਜੀ, ਗਲਤ ਤਰੀਕੇ ਦੇ ਨਾਲ ਪੈਸੇ ਜਿਹੜੇ ਵਿਦੇਸ਼ਾਂ ਤੋਂ ਇੱਥੇ ਲਿਆਂਦੇ ਸੀ, ਉਹਨਾਂ ਨੇ ਕਿਹਾ ਕਿ ਉਹਨੂੰ ਜੁਰਮਾਨਾ ਵੀ ਲਾਇਆ ਸੀਗਾ। ਉਹਨੇ ਇਹ ਵੀ ਗੱਲ ਕਹੀ ਨਿਰੰਜਨ ਸਿੰਘ ਨੇ ਕਿ ਮੈਂ ਆਪਣੇ ਪਰਿਵਾਰ ਦਾ ਇਕੱਲਾ ਕਮਾਊ ਮੈਂਬਰ ਹਾਂ ਤੇ ਸਾਲ 18 ਦੇ ਵਿੱਚ ਮੇਰੀ ਆਮਦਨ 1.5 ਲੱਖ ਰੁਪਈਆ ਪ੍ਰਤੀ ਮਹੀਨਾ ਸੀ। ਨਿਰੰਜਨ ਸਿੰਘ ਨੇ ਇਹ ਵੀ ਗੱਲ ਕਹੀ ਜੀ ਕਿ 5 ਨਵੰਬਰ 16 ਨੂੰ ਫਗਵਾੜੇ ਦੇ ਵਿੱਚ ਇੱਕ ਹੈਰੀਟੇਜ ਹਵੇਲੀ ਦੇ ਵਿੱਚ ਉਹਨਾਂ ਨੇ ਧੀ ਦੇ ਵਿਆਹ ਸਮਾਰੋਹ ਦੇ ਵਿੱਚ ਸ਼ਿਰਕਤ ਜਿਹੜੀ ਜੀ ਦਿਲਜੀਤ ਨੇ ਕੀਤੀ ਸੀ। ਔਰ ਇਹ ਵੀ ਕਿਹਾ ਕਿ ਉਹਨੇ ਉੱਥੇ ਗੀਤ ਵੀ ਗਾਏ ਸੀ। ਕਿੰਨੇ ਪੈਸੇ ਦਿੱਤੇ ਉਹਨੇ ਕਿਹਾ ਕੁਛ ਯਾਦ ਨਹੀਂ ਗਾ। ਬਚਾਅ ਪੱਖ ਦੇ ਵਕੀਲਾਂ ਨੇ ਦਾਅਵਾ ਕੀਤਾ ਕਿ ਦਿਲਜੀਤ ਦੋਸਾਂਝ ਨੇ ਆਪਣੀ ਪੇਸ਼ਕਾਰੀ ਦੇ ਵਾਸਤੇ ਉਸ ਸਮੇਂ 40 ਲੱਖ ਰੁਪਈਆ ਜਿਹੜਾ ਜੀ ਉਹ ਲਿਆ ਸੀਗਾ। ਨਿਰੰਜਨ ਸਿੰਘ ਪੂਰੀ ਇਹ ਵੀ ਜਵਾਬ ਦੇਣ ਦੇ ਵਿੱਚ ਜਿਹੜਾ ਜੀ ਉਹ ਸਫਲ ਨਹੀਂ ਹੋ ਸਕੇ ਕਿ ਉੱਥੇ ਟੋਟਲ ਕਿੰਨੇ ਲੋਕ ਇਸ ਵਿਆਹ ਦੇ ਵਿੱਚ ਪਹੁੰਚੇ ਹੋਏ ਸੀ। ਉਹਨਾਂ ਨੇ ਕਿਹਾ ਕਿ ਐਗਜ਼ੈਕਟ ਗਿਣਤੀ ਜਿਹੜੀ ਆ ਜੀ ਉਹ ਚੇਤੇ ਨਹੀਂ, ਪਰ ਉਹਨਾਂ ਕਿਹਾ ਕਿ ਇਹ ਹੈਰੀਟੇਜ ਹਵੇਲੀ ਦੀ ਸਮਰੱਥਾ ਕੁਝ 600 ਤੋਂ 700 ਦੇ ਕਰੀਬ ਗੈਸਟ ਦੀ ਜਿਹੜੀ ਆ ਜੀ ਉਹ ਹੈਗੀ ਆ। ਉਹਨਾਂ ਇਹ ਵੀ ਕਿਹਾ ਕਿ ਇਹ ਗਲਤ ਗੱਲ ਹੈ ਕਿ ਉਹਨਾਂ ਨੇ ਕਿਸੇ ਕਿਸਮ ਦੇ ਕੋਈ ਜਾਅਲੀ ਬਿੱਲ ਜਿਹੜੇ ਆ ਜੀ ਉਹ ਤਿਆਰ ਕੀਤੇ ਆ। ਜਦੋਂ ਜਿਹੜੀ ਕ੍ਰਾਸ ਦੇ ਵਿੱਚ ਮਾਮਲਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਂਚ ਦੇ ਬਾਰੇ ਦੇ ਵਿੱਚ ਆਇਆ ਤਾਂ ਉਹਨਾਂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਉਹਨਾਂ ਨੇ ਜਾਂਚ ਕਿਉਂ ਛੱਡ ਦਿੱਤੀ ਤਾਂ ਇਹਦੇ ਵਿੱਚ ਜਿਹੜੇ ਨਿਰੰਜਨ ਸਿੰਘ ਸੀ ਉਹਨਾਂ ਨੇ ਕਿਹਾ ਕਿਹਨੇ ਛੱਡ ਦਿੱਤੀ? ਬਿਕਰਮ ਸਿੰਘ ਮਜੀਠੀਆ ਦੇ ਬਾਰੇ ਦੇ ਵਿੱਚ ਤਾਂ ਜਾਂਚ ਈਡੀ ਅਜੇ ਵੀ ਕਰ ਰਹੀ ਹੈ। ਉਹਨਾਂ ਨੇ ਇਸ ਜਿਹੜੀ ਗੱਲ ਹੈ ਉਹਨੂੰ ਇਹ ਕਿਹਾ ਕਿ ਹਾਂ ਹੁਣ ਉਹਦੇ ਇਨਕੁਆਇਰੀ ਆਫੀਸਰ ਉਹ ਨਹੀਂ ਹੈਗੇ ਬਲਕਿ ਕੋਈ ਹੋਰ ਨੇ। ਉਹਨਾਂ ਨੇ ਇਸ ਗੱਲ ਨੂੰ ਵੀ ਜਿਹੜਾ ਰੱਦ ਕੀਤਾ ਕਿ ਜਲੰਧਰ ਦੇ ਇੱਕ ਉਸ ਵਕੀਲ ਦੇ ਹੋਟਲ ਦੇ ਵਿੱਚ ਉਦੋਂ ਦੇ ਪੰਜਾਬ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਉਹਨਾਂ ਦੀ ਕੋਈ ਮੀਟਿੰਗ ਹੋਈ ਸੀ। ਇਹ ਹੋਟਲ ਜਿਹੜਾ ਜੀ ਜਿਹਦੇ ਪਿਤਾ ਕਾਂਗਰਸ ਦੇ ਮੀਡੀਆ ਪੈਨਲ ਦੇ ਵਿੱਚ ਸ਼ਾਮਲ ਹੈ, ਇਹ ਕਿਹਾ ਕਿ ਉਹ ਵਕੀਲ ਵੀ ਉਸ ਟਾਈਮ ਦੇ ਉੱਤੇ ਮੌਜੂਦ ਸੀਗਾ। ਨਿਰੰਜਨ ਸਿੰਘ ਨੇ ਇਸ ਗੱਲ ਨੂੰ ਜਿਹੜਾ ਜੀ ਉਹ ਡਿਨਾਈ ਕੀਤਾ ਕਿ ਨਹੀਂ ਇਸ ਤਰ੍ਹਾਂ ਦੀ ਕੋਈ ਮੀਟਿੰਗ ਉਹਨੇ ਬਿਕਰਮ ਮਜੀਠੀਆ ਦੇ ਨਾਲ ਨਹੀਂ ਸੀ ਕੀਤੀ। ਇਹਦੀ ਜਿਹੜੀ ਜਿਹੜਾ ਹੈ ਇਹਦੀ ਜਿਹੜੀ ਕ੍ਰਾਸ ਹੈ ਉਹ ਅਜੇ 7 ਦਸੰਬਰ ਨੂੰ ਅੱਗੇ ਹੋਰ ਜਾਰੀ ਜਿਹੜੀ ਜੀ ਉਹ ਰਹੂਗੀ ਜੀ। ਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ ਜੀ ਸੁਖਪਾਲ ਖਹਿਰਾ, ਬੈਂਸ ਭਰਾ ਤੇ ਗਾਂਧੀ ਦੀ। ਉਹਨਾਂ ਨੇ ਆਪਸ ਵਿੱਚ ਹੱਥ ਮਿਲਾਏ ਆ ਪਰ ਉਹ ਆਪਣੀ ਸਿਆਸੀ ਜ਼ਮੀਨ ਪਰਖਣ ਲਈ ਇਨਸਾਫ ਮਾਰਚ ਕੱਢਣਗੇ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਤਿੰਨਾਂ ਨੇ ਜੀ ਇੱਥੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਦੀ ਹੋਈ, ਇਹਦੇ ਵਿੱਚ
ਇਹਨਾਂ ਨੇ ਇਹ ਗੱਲ ਕਹੀ ਜੀ ਕਿ ਉਹ ਲੋਕ ਇਨਸਾਫ ਮਾਰਚ ਜਿਹੜਾ ਜੀ ਉਹ ਕੱਢਣ ਜਾ ਰਹੇ ਆ। ਐਕਚੁਅਲੀ ਇਹ ਆਪਣੀ ਜਿਹੜੀ ਜੀ ਉਹ ਜ਼ਮੀਨ, ਸਿਆਸੀ ਜ਼ਮੀਨ ਜਿਹੜੀ ਆ ਜੀ ਉਹ ਤਲਾਸ਼ ਰਹੇ ਆ ਤੇ ਲੋਕਾਂ ਦਾ ਇਹਦੇ ਵਿੱਚ ਕਿਹੋ ਜਿਹਾ ਰਿਸਪੌਂਸ ਜਿਹੜਾ ਜੀ ਉਹ ਰਹਿੰਦਾ। ਇਹ ਜਿਹੜੀ ਦੀ ਗੱਲ ਆਖੀ ਗਈ ਸੁਖਪਾਲ ਸਿੰਘ ਖਹਿਰਾ, ਡਾਕਟਰ ਧਰਮਵੀਰ ਗਾਂਧੀ ਤੇ ਸਿਮਰਜੀਤ ਸਿੰਘ ਬੈਂਸ ਹੋਰਾਂ ਦੇ ਵੱਲੋਂ ਕਿ ਇਨਸਾਫ ਮਾਰਚ ਕੱਢਣ ਦਾ ਉਦੇਸ਼ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ, ਜਿਹੜੇ ਬਾਕੀ ਭਖਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਉਣ ਲਈ ਲੋਕਾਂ ਵਿੱਚ ਲੋਕ ਲਹਿਰ ਪੈਦਾ ਕਰਨਾ ਔਰ ਸੱਤਾ ਦੇ ਗਲਿਆਰਿਆਂ ਤੱਕ ਪਹੁੰਚਣਾ ਜਿਹੜਾ ਜੀ ਉਹਨਾਂ ਦਾ ਮਕਸਦ ਜਿਹੜਾ ਜੀ ਉਹ ਹੈ। ਇਹ ਕਿਹਾ ਗਿਆ ਜੀ ਕਿ ਮੌਜੂਦਾ ਸਰਕਾਰ ਦੇ ਦੌਰਾਨ ਕੋਈ 550 ਤੋਂ ਵੱਧ ਕਿਸਾਨ ਖੇਤ ਮਜ਼ਦੂਰਾਂ ਨੇ ਆਤਮ ਹੱਤਿਆ ਜਿਹੜੀ ਹੈ ਜੀ ਉਹ ਕੀਤੀ ਆ ਔਰ ਉਹਨਾਂ ਨੇ ਇਹ ਵੀ ਜਿਹੜਾ ਜੀ ਇਹ ਇਸ਼ੂ ਉਠਾਇਆ ਜਾਊਗਾ। ਉਹਨਾਂ ਨੇ ਕਿਹਾ ਕਿ ਮੌਜੂਦਾ ਜਿਹੜੀ ਕੈਪਟਨ ਸਰਕਾਰ ਹੈ ਜੀ ਉਹ ਆਪਣੀ ਚੋਣਾਂ ਦੇ ਦੌਰਾਨ ਕੀਤੇ ਵਾਅਦਿਆਂ ਤੋਂ ਜਿਹੜਾ ਜੀ ਉਹ ਭੱਜ ਗਈ ਆ। ਉਹਨੇ ਕੋਈ ਵਾਅਦਾ ਪੂਰਾ ਜਿਹੜਾ ਜੀ ਉਹ ਨਹੀਂ ਕੀਤਾ। ਇਹ ਵੀ ਜਿਹੜਾ ਜੀ ਕਿਹਾ ਕਿ ਜਿਹੜੀ ਮੌਜੂਦਾ ਸਰਕਾਰ ਆ ਉਹ ਅਕਾਲੀ ਭਾਜਪਾ ਗੱਠਜੋੜ ਦੇ ਪੈਟਰਨ ਦੇ ਉੱਤੇ ਜਿਹੜਾ ਜੀ ਚੱਲ ਰਹੀ ਹੈ। ਪ੍ਰਸ਼ਾਸਨ ਤੇ ਪੁਲਿਸ ਅਫਸਰਾਂ ਦਾ ਸਿਆਸੀਕਰਨ ਜਿਹੜਾ ਜੀ ਉਹ ਹੋ ਗਿਆ। ਜਿਹੜਾ ਲੋਕ ਇਨਸਾਫ ਜਿਹੜਾ ਇਹ ਇਨਸਾਫ ਮਾਰਚ ਹੈ ਇਹਦੇ 'ਚ ਬਰਗਾੜੀ 'ਚ ਬੈਠੀਆਂ ਧਿਰਾਂ ਸ਼ਾਮਲ ਹੋਣਗੀਆਂ ਜਾਂ ਨਹੀਂ, ਉਹਨਾਂ ਨੇ ਕਿਹਾ ਇਹਦੇ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ। ਪਰ ਇੰਨਾ ਪਤਾ ਲੱਗਾ ਜੀ ਕਿ ਇਹਦੇ ਵਿੱਚ ਜਿਹੜੀਆਂ ਇਹ ਧਿਰਾਂ ਨੇ ਬਰਗਾੜੀ ਵਾਲੀਆਂ ਉਹ ਸ਼ਾਮਲ ਹੋਣ ਜਿਹੜਾ ਜੀ ਉਹ ਨਹੀਂ ਜਾ ਰਹੀਆਂ। ਇਹ ਤਿੰਨੇ ਜਿਹੜਾ ਜੀ ਉਹ ਹੈਗੇ ਨੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ ਜਿਹੜਾ ਇੱਥੇ ਦਾਅਵਾ ਕੀਤਾ ਕਿ ਉਹਨਾਂ ਦੇ ਵੱਲੋਂ ਜਿਹੜਾ ਜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੁੱਚਾ ਸਿੰਘ ਛੋਟੇਪੁਰ ਤੇ ਜਿਹੜੇ ਜਗਮੀਤ ਸਿੰਘ ਬਰਾੜ, ਵੀਰ ਦਵਿੰਦਰ ਸਿੰਘ ਹੋਰੀ ਨੇ ਉਹਨਾਂ ਦੇ ਨਾਲ ਵੀ ਸੰਪਰਕ ਜਿਹੜਾ ਜੀ ਉਹ ਕੀਤਾ ਜਾ ਸਕੇ ਤਾਂ ਕਿ ਉਹ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਸਕਣ। ਅਜੇ ਜਿਹੜੇ ਜੀ ਇਹ ਤਿੰਨੇ ਹੀ ਜਿਹੜੇ ਜੀ ਉਹ ਹੈਗੇ ਨੇ ਨਾਲ ਆਪਣੇ ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਇਨਸਾਫ ਮਾਰਚ ਜਿਹੜਾ ਜੀ 8 ਤਰੀਕ ਤੋਂ ਸ਼ੁਰੂ ਕਰਨਗੇ ਔਰ 18 ਤਰੀਕ ਨੂੰ ਇਹ ਇਨਸਾਫ ਮਾਰਚ ਜਿਹੜਾ ਜੀ ਆ ਕੇ ਸਮਾਪਤ ਹੋਊਗਾ ਪਟਿਆਲੇ ਦੇ ਵਿੱਚ। ਔਰ ਇਹ ਕਿਹਾ ਗਿਆ ਜੀ ਕਿ ਪਟਿਆਲੇ ਦੇ ਵਿੱਚ ਇਹ ਇਕੱਠ ਕਰਨਗੇ ਔਰ ਇਹ ਆਖਿਆ ਗਿਆ ਕਿ ਉਹ ਲੋਕਾਂ ਕੋਲੋਂ ਪੁੱਛਣਗੇ ਉਸ ਦਿਨ ਕਿ ਸਿਆਸੀ ਪਾਰਟੀ ਜਿਹੜੀ ਹੈ ਜੀ ਉਹ ਬਣਾਈ ਜਾਵੇ ਜਾਂ ਨਾ। ਇਹ ਲੋਕਾਂ ਨੂੰ ਕਿਹੜੇ ਤਰੀਕੇ ਦੇ ਨਾਲ ਪੁੱਛਣਗੇ? ਸ਼ਾਇਦ ਜਿਵੇਂ ਆਮ ਜਿਹੜਾ ਜੀ ਉਹ ਪ੍ਰਚਲਿਤ ਹੈ ਇੱਕ ਤਰੀਕਾ ਕਿ ਹੱਥ ਜਿਹੜੇ ਆ ਜੀ ਉਹ ਖੜੇ ਕਰਵਾ ਲਏ ਜਾਂਦੇ ਆ ਕਿ ਹੱਥ ਖੜੇ ਕਰਕੇ ਜਿਹੜਾ ਜੀ ਉਹ ਦੱਸ ਦਿਓ। ਹੱਥ ਜਿਹੜੇ ਆ ਜੀ ਉਹ ਖੜੇ ਲੋਕ ਕਰ ਹੀ ਦਿੰਦੇ ਆ। ਕਿੰਨਾ ਇਹਨੂੰ ਹੁੰਗਾਰਾ ਮਿਲਦਾ ਹੈ ਜੀ ਇਹ ਬਹੁਤ ਅਹਿਮ ਜਿਹੜਾ ਜੀ ਉਹ ਰਹੂਗਾ। ਹਾਲਾਂਕਿ ਜਿਹੜਾ ਇਹ ਪ੍ਰੈਸ ਕਾਨਫਰੰਸ ਜਿਹੜੀ ਹੈ ਜੀ ਕੀਤੀ ਗਈ ਆ ਇਹਦੇ ਵਿੱਚ ਕੰਵਰ ਸੰਧੂ ਹੁਰੀ ਵੀ ਜਿਹੜਾ ਜੀ ਉਹ ਸ਼ਾਮਲ ਨਹੀਂ ਸਨ ਔਰ ਜਿਹੜੇ ਬਾਕੀ ਇਹਨਾਂ ਦੇ ਨਾਲ ਦੇ MLA ਨੇ ਉਹਨਾਂ ਦੇ ਵਿੱਚੋਂ ਵੀ 3 ਜਿਹੜੇ ਸੀਗੇ ਜੀ ਉਹ ਗੈਰ ਹਾਜ਼ਰ ਸੀਗੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ। ਉਹ ਉਂਝ ਗੈਰ ਹਾਜ਼ਰ ਸਨ ਰੁਝੇਵਿਆਂ ਕਰਕੇ ਜਾਂ ਕੋਈ ਹੋਰ ਕਾਰਨ ਹੈ ਇਹ ਤਾਂ ਅਜੇ ਜਿਹੜਾ ਜੀ ਉਹ ਪਤਾ ਨਹੀਂ। ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਕਿਹਾ ਕਿ ਲੋੜ ਪਈ ਤਾਂ ਉਹ ਆਪਣੇ MLA-ਸ਼ਿਪ ਤੋਂ ਅਸਤੀਫਾ ਵੀ ਦੇ ਸਕਦੇ ਪਰ ਅਜੇ ਨਹੀਂ ਦਿੱਤਾ ਜੀ। ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।